ਉਹ ਕਹਿੰਦੀ ਮੈਂ ਜਰਨਲਿਸਟ ਆ ਵੀ ਇੰਡੀਆ ਦੀ ਫੋਰਨ ਮਿਨਿਸਟਰੀ ਤੋਂ ਮੈਂ ਪਰਮਿਸ਼ਨ ਲੈ ਕੇ ਗਈ। ਜਿੱਥੇ ਵੀ ਉਹ ਗੱਲ ਕਰਨ ਦੀ ਕੋਸ਼ਿਸ਼ ਕਰਦੀ ਆ ਉੱਥੇ ਉਹਨੂੰ ਰੋਕ ਦਿੱਤਾ ਜਾਂਦਾ ਪੁਲਿਸ ਵੱਲੋਂ। ਇੰਡੀਆ ਪਾਕਿਸਤਾਨ ਬਾਰਡਰ ਤੇ ਉਹ ਪਰਮਿਸ਼ਨ ਲੈ ਕੇ ਗਈ ਸੀ, ਉੱਥੇ ਰੋਕ ਦਿੱਤਾ ਜਾਂਦਾ। Permission was cancelled and You need to give us a reason for why you've suddenly decided not to allow. ਉਹਦੇ ਵਿੱਚ ਚੰਗਾ ਜਿਹੜਾ ਜਲੂਸ ਆ ਉਹ ਜਿਹੜੇ ਭਾਰਤ ਪੱਖੀ ਲੋਕ ਆ ਜਾਂ ਇੰਡੀਆ ਦੀ ਗਵਰਨਮੈਂਟ ਉਹਦਾ ਕੱਢਿਆ ਗਿਆ ਆ। ਇਸ ਤਰ੍ਹਾਂ ਆਸਟ੍ਰੇਲੀਆ ਦੀ ਜਿਹੜੀ ਇੱਕ ਆਸਟ੍ਰੇਲੀਅਨ ਏਜੰਸੀ ACO ਆ ASIO ਉਹਨਾਂ ਨੇ ਵੱਖ-ਵੱਖ ਸਿੱਖਾਂ ਨੂੰ ਕੰਟੈਕਟ ਕੀਤਾ ਵੀ ਭਾਈ ਤੁਸੀਂ ਹਿੱਟ ਲਿਸਟ ਤੇ ਹੈਗੇ ਆ, ਤੁਹਾਨੂੰ ਇਹ ਮਾਰ ਸਕਦੇ ਹੈਗੇ ਆ। ਉਹ ਕਹਿੰਦੇ ਦੇਖੋ ਜੀ ਇਹ ਤਾਂ 10 20 40 ਰੌਲਾ ਪਾਉਂਦੇ ਆ। ਫਿਰ ਜਦੋਂ ਸੈਨ ਫਰਾਂਸਿਸਕੋ ਦੇ ਵਿੱਚ ਏਡਾ ਵੱਡਾ ਇਕੱਠ ਹੋਇਆ ਰੈਫਰੈਂਡਮ ਵੇਲੇ ਤੇ ਫਿਰ ਖੋਦੇ ਉਹਨਾਂ ਨੇ ਸਟੇਟਮੈਂਟਾਂ ਦੇਣੀਆਂ 10-20 ਹਜ਼ਾਰ ਹੋ ਸਕਦੇ ਆ ਤਾਂ ਕੋਈ ਐਡਾ ਫਰਕ ਨਹੀਂ ਪੈਂਦਾ। ਕੈਨੇਡਾ 'ਚ ਐਡਾ ਹੋਇਆ, ਉਹ ਜੀ ਇੰਡੀਆ 'ਚ ਤਾਂ ਕੋਈ ਮੰਗਦਾ ਨਹੀਂ। ਤੁਸੀਂ ਆਮ ਵੀ ਕਿਸੇ ਬੰਦੇ ਨੂੰ ਗੱਲ ਕਰੋ ਵੀ ਇੰਡੀਆ ਤਾਂ ਕੋਈ ਇਦਾਂ ਦੀ ਗੱਲ ਨਹੀਂ ਕਰਦਾ। ਉਸ ਨੇ ਇੰਡੀਆ ਦੇ ਵਿੱਚ ਹੀ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨਾਲ ਇੰਟਰਵਿਊ ਕੀਤੀ ਹੈ ਤਾਂ ਉਹਨੂੰ ਕਵਰ ਵੀ ਕੀਤਾ ਹੈਗਾ। ਸੋ ਪੂਰੀ ਦੁਨੀਆ ਦੇ ਵਿੱਚ ਹੁਣ ਜਿਹੜਾ ਭਾਰਤ ਦਾ ਚਿਹਰਾ ਆ ਉਹ ਨੰਗਾ ਹੋ ਰਿਹਾ ਹੈਗਾ ਤੇ ਕਿਸ ਤਰ੍ਹਾਂ ਮਿਨੋਰਟੀਜ਼ ਨੂੰ ਧੱਕੇ ਦੇ ਨਾਲ ਦਬਾਇਆ ਜਾਂਦਾ ਆ। ਜੇ ਕੋਈ ਥੋੜਾ ਬਹੁਤਾ ਬੋਲਣ ਦੀ ਕੋਸ਼ਿਸ਼ ਕਰਦਾ ਆ ਉਹਨਾਂ ਨੂੰ ਕਿਸ ਤਰ੍ਹਾਂ ਮਾਰ ਦਿੱਤਾ ਜਾਂਦਾ ਹੈਗਾ। ਅਗਲੀ ਖਬਰ ਵੱਲ ਚਲੀਏ ਜੋ ਆਪਣੇ ਜੋ ਕੁਝ ਵਾਪਰਿਆ ਸਿੱਖਾਂ ਦੇ ਨਾਲ, ਜੋ ਭਾਰਤ ਦੀ ਸਰਕਾਰ ਆਪਣੇ ਏਜੰਟਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜੋ ਉਹਨਾਂ ਦੇ ਨਾਲ ਡਿਸੈਂਟ ਕਰ ਰਹੀ ਆ ਜਾਂ ਕੋਈ ਆਪਣੇ ਹੱਕਾਂ ਦੀ ਗੱਲ ਕਰ ਰਿਹਾ ਆ, ਉਹਨਾਂ ਨੂੰ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਆਪਣੇ ਏਜੰਟਸ ਦੇ ਨਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਆ। ਸਭ ਤੋਂ ਪਹਿਲਾਂ ਇਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪਣੇ ਪਾਰਲੀਮੈਂਟ 'ਚ ਬੋਲ ਕੇ ਸ਼ੁਰੂ ਕੀਤਾ ਸੀ। ਬਾਅਦ 'ਚ ਅਮਰੀਕਾ ਵਾਲਿਆਂ ਨੇ ਨਿਖਿਲ ਗੁਪਤੇ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਆਪਾਂ ਹਰ ਸਮੇਂ ਅਮਰੀਕਾ ਦੇ ਜੋ ਵੀ ਟੌਪ ਦੇ ਨਿਊਜ਼ਪੇਪਰਸ ਹੈਗੇ ਆ, ਵਾਲ ਸਟਰੀਟ ਜਰਨਲ, ਰਿਊਟਰਸ ਦੀਆਂ ਜਿੰਨੀਆਂ ਵੀ ਖਬਰਾਂ ਸੀਗੀਆਂ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਲਾਸ ਐਂਜਲਸ ਟਾਈਮਸ, ਜੋ ਵੀ ਅਖਬਾਰਾਂ ਸੀਗੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਡਾਕੂਮੈਂਟਰੀ ਕੈਨੇਡਾ ਨੇ ਜਾਰੀ ਕੀਤੀ ਸੀ ਕੈਨੇਡੀਅਨ ਬ੍ਰੌਡਕਾਸਟਿੰਗ ਵੱਲੋਂ, ਫਿਫਥ ਸਟੇਟ। ਉਹ 'ਚ ਕਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਕਤਲ ਕੀਤਾ ਗਿਆ। ਹੁਣ ਆਸਟ੍ਰੇਲੀਆ ਦਾ ਇੱਕ ABC ਚੈਨਲ ਆ, ਉਹਨਾਂ ਨੇ ਡਾਕੂਮੈਂਟਰੀ ਜਿਹੜੀ ਆ ਰਿਲੀਜ਼ ਕੀਤੀ ਹੈਗੀ ਆ। ਉਸ ਡਾਕੂਮੈਂਟਰੀ ਦਾ ਲਿੰਕ ਆਪਾਂ ਪੰਜਾਬੀ ਜਿਹੜੀ USA ਦੇ ਫੇਸਬੁੱਕ ਦੇ ਥੱਲੇ ਵੀ ਪਾ ਦਾਂਗੇ। ਉਹਦਾ ਜਿਹੜਾ ਹੈਡਿੰਗ ਹੈਗਾ 6 Spies and Murder Investigating India's Alleged Hit on Foreign Soil। ਸੋ ਇਹ ਇੱਕ ਬੀਬੀ ਜੋ ਆ ਆਸਟ੍ਰੇਲੀਆ ਤੋਂ ਉਹ ਪੰਜਾਬ ਗਈ ਆ। ਪੰਜਾਬ ਦੇ ਵਿੱਚ ਉਹਨਾਂ ਨੇ ਦਲ ਖਾਲਸਾ ਦੇ ਬਹੁਤ ਸਾਰੇ ਐਕਟਿਵਿਸਟ ਆਮ ਲੋਕਾਂ ਨਾਲ ਗੱਲਬਾਤ ਕੀਤੀ ਆ। ਉਹ ਕਹਿੰਦੀ ਮੈਂ ਜਰਨਲਿਸਟ ਆ ਵੀ ਇੰਡੀਆ ਦੀ ਫੋਰਨ ਮਿਨਿਸਟਰੀ ਤੋਂ ਮੈਂ ਪਰਮਿਸ਼ਨ ਲੈ ਕੇ ਗਈ। ਜਿੱਥੇ ਵੀ ਉਹ ਗੱਲ ਕਰਨ ਦੀ ਕੋਸ਼ਿਸ਼ ਕਰਦੀ ਆ ਉੱਥੇ ਉਹਨੂੰ ਰੋਕ ਦਿੱਤਾ ਜਾਂਦਾ ਪੁਲਿਸ ਵੱਲੋਂ। ਇੰਡੀਆ ਪਾਕਿਸਤਾਨ ਬਾਰਡਰ ਤੇ ਉਹ ਪਰਮਿਸ਼ਨ ਲੈ ਕੇ ਗਈ ਸੀ, ਉੱਥੇ ਰੋਕ ਦਿੱਤਾ ਜਾਂਦਾ। ਉਹ ਫਿਰ ਉਹ ਕਹਿੰਦੀ ਵੀ ਮੈਂ ਅਜੀਤ ਦੋਵਲ ਨੂੰ ਵੀ ਕਾਲ ਕਰਦੀ ਆ, ਜਿਹੜਾ ਜੈ ਸ਼ੰਕਰ ਆ ਫੋਰਨ ਮਿਨਿਸਟਰ, ਉਹਨਾਂ ਨੂੰ ਵੀ ਕੋਈ ਫੋਨ ਰਿਟਰਨ ਨਹੀਂ ਕਰਦੇ। ਉਹਦੇ ਵਿੱਚ ਚੰਗਾ ਜਿਹੜਾ ਜਲੂਸ ਆ ਉਹ ਜਿਹੜੇ ਭਾਰਤ ਪੱਖੀ ਲੋਕ ਆ ਜਾਂ ਇੰਡੀਆ ਦੀ ਗਵਰਨਮੈਂਟ ਉਹਦਾ ਕੱਢਿਆ ਗਿਆ ਆ ਵੀ ਕਿਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਵੀ, ਜਿੱਦਾਂ ਕੈਨੇਡਾ ਅਮਰੀਕਾ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਵੀ ਜੋ ਸਿੱਖ ਆਵਾਜ਼ ਉਠਾਉਂਦੇ ਆ, ਉਹਨਾਂ ਨੇ ਰੈਫਰੈਂਡਮ ਦੀ ਗੱਲ ਕੀਤੀ ਹੈਗੀ ਆ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਕਿਸ ਤਰ੍ਹਾਂ ਆਸਟ੍ਰੇਲੀਆ ਦੀ ਜਿਹੜੀ ਇੱਕ ਆਸਟ੍ਰੇਲੀਅਨ ਏਜੰਸੀ ACO ਆ ASIO ਉਹਨਾਂ ਨੇ ਵੱਖ-ਵੱਖ ਸਿੱਖਾਂ ਨੂੰ ਕੰਟੈਕਟ ਕੀਤਾ ਵੀ ਭਾਈ ਤੁਸੀਂ ਹਿੱਟ ਲਿਸਟ ਤੇ ਹੈਗੇ ਆ, ਤੁਹਾਨੂੰ ਇਹ ਮਾਰ ਸਕਦੇ ਹੈਗੇ ਆ। ਸੋ ਉਹਦੇ 'ਚ ਪੂਰੇ ਉਹ ਜੋ ਬੀਬੀ ਆ ਜਿਹੜੀ ਜਰਨਲਿਸਟ ਆ ਉਹ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਘਰ ਵੀ ਗਈ ਆ, ਜਿਹੜਾ ਪੰਜਾਬ ਦੇ ਵਿੱਚ ਆ। ਪੂਰੇ ਪਿੰਡ ਦੇ ਲੋਕਾਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪੁੱਛਿਆ ਵੀ ਕਿਸ ਤਰ੍ਹਾਂ ਵੀ ਕੋਈ ਉਹਨਾਂ ਦੀ ਇਨਵੋਲਵਮੈਂਟ ਸੀ ਜਾਂ ਨਹੀਂ ਸੀ। ਉਹਦੇ 'ਚ ਜਿੱਦਾਂ ਪੂਰਾ ਤੁਸੀਂ ਦੇਖ ਸਕਦੇ ਵੀ ਕਿਸ ਤਰ੍ਹਾਂ ਜਲੂਸ ਨਿਕਲਦਾ ਹੈਗਾ ਭਾਰਤ ਦੀ ਸਰਕਾਰ ਦਾ ਵੀ ਇੱਕ ਪਾਸੇ ਤਾਂ ਕਹਿੰਦੇ ਆ ਵੀ ਇੱਥੇ ਸਾਡੇ ਆਜ਼ਾਦੀ ਆ ਜੀ, ਹਰ ਕੋਈ ਵੀ ਗੱਲ ਕਰ ਸਕਦਾ ਆ। ਜਰਨਲਿਸਟ ਨੂੰ ਕਿਸ ਤਰ੍ਹਾਂ ਰੋਕਿਆ ਜਾਂਦਾ ਆ। ਆਸਟ੍ਰੇਲੀਆ ਤੋਂ ਉਹ ਪਰਮਿਸ਼ਨ ਲੈ ਕੇ ਜਾਂਦੀ ਆ ਭਾਰਤ ਦੀ ਸਰਕਾਰ ਤੋਂ, ਤੇ ਉੱਥੇ ਜਿੱਥੇ ਕਿਤੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਉਹ ਜਿਹੜੇ ਇੰਡੀਆ ਦੇ ਏਜੰਟ ਹੁੰਦੇ ਆ ਉਹ ਉਹਦੇ ਪਿੱਛੇ ਰਹਿੰਦੇ ਆ। ਸੋ ਇਹ ਵੀ ਬਹੁਤ ਵਧੀਆ ਡਾਕੂਮੈਂਟਰੀ ਤਿਆਰ ਕੀਤੀ ਗਈ ਹੈਗੀ ਆ ਕਿਉਂਕਿ ਉਹਨਾਂ ਨੇ ਪੰਜਾਬ ਪੱਖ ਤੋਂ ਜਾ ਕੇ ਵੀ ਗੱਲ ਕੀਤੀ ਹੈ। ਬਹੁਤ ਵਾਰ ਤੁਸੀਂ ਦੇਖਿਆ ਹੋਣਾ ਪਹਿਲਾਂ ਜਿਹੜੀਆਂ ਇੰਡੀਆ ਦੀ ਸਰਕਾਰ ਜਾਂ ਉਹਨਾਂ ਦੇ ਕਈ ਏਜੰਟਸ ਹੈਗੇ ਆ ਜਾਂ ਉਹਨਾਂ ਦੇ ਹਾਂ ਪੱਖੀ ਲੋਕ ਆ, ਉਹ ਕਹਿੰਦੇ ਦੇਖੋ ਜੀ ਇਹ ਤਾਂ 10 20 40 ਰੌਲਾ ਪਾਉਂਦੇ ਆ। ਫਿਰ ਜਦੋਂ ਸੈਨ ਫਰਾਂਸਿਸਕੋ ਦੇ ਵਿੱਚ ਏਡਾ ਵੱਡਾ ਇਕੱਠ ਹੋਇਆ ਰੈਫਰੈਂਡਮ ਵੇਲੇ,
ਤੇ ਫਿਰ ਖੁਦ ਹੀ ਉਹਨਾਂ ਨੇ ਸਟੇਟਮੈਂਟਾਂ ਦੇਣੀਆਂ 10-20 ਹਜ਼ਾਰ ਹੋ ਸਕਦੇ ਆ ਤਾਂ ਕੋਈ ਐਡਾ ਫਰਕ ਨਹੀਂ ਪੈਂਦਾ। ਕੈਨੇਡਾ 'ਚ ਐਡਾ ਹੋਇਆ ਉਹ ਜੀ ਇੰਡੀਆ 'ਚ ਤਾਂ ਕੋਈ ਮੰਗਦਾ ਨਹੀਂ। ਤੁਸੀਂ ਆਮ ਵੀ ਕਿਸੇ ਬੰਦੇ ਨੂੰ ਗੱਲ ਕਰੋ ਵੀ ਇੰਡੀਆ ਤਾਂ ਕੋਈ ਇਦਾਂ ਦੀ ਗੱਲ ਨਹੀਂ ਕਰਦਾ। ਉਸਨੇ ਇੰਡੀਆ ਦੇ ਵਿੱਚ ਹੀ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨਾਲ ਇੰਟਰਵਿਊ ਕੀਤੀ ਹੈ ਤਾਂ ਉਹਨੂੰ ਕਵਰ ਵੀ ਕੀਤਾ ਹੈਗਾ। ਸੋ ਇਹ ਡਾਕੂਮੈਂਟਰੀ ਕਾਫੀ ਲੰਮੇ ਸਮੇਂ ਤੋਂ ਉਹ 2-3 ਮਹੀਨੇ ਲਾ ਕੇ ਬਣਾਈ ਆ ਕਿਉਂਕਿ ਜਨਵਰੀ ਮਹੀਨੇ ਦੀ ਵੀ ਉਹ ਜਿਹੜੀ ਆ ਉਹਦੇ 'ਚ ਰਿਕਾਰਡਿੰਗਸ ਆ ਜਦੋਂ ਰਿਪਬਲਿਕ ਡੇ ਦੇ ਅਗੇਂਸਟ ਪ੍ਰੋਟੈਸਟ ਦਲ ਖਾਲਸਾ ਵੱਲੋਂ ਕੀਤਾ ਗਿਆ। ਸੋ ਪੂਰੀ ਦੁਨੀਆ ਦੇ ਵਿੱਚ ਹੁਣ ਜਿਹੜਾ ਭਾਰਤ ਦਾ ਚਿਹਰਾ ਆ ਉਹ ਨੰਗਾ ਹੋ ਰਿਹਾ ਹੈਗਾ ਤੇ ਕਿਸ ਤਰ੍ਹਾਂ ਮਿਨੋਰਟੀਜ਼ ਨੂੰ ਧੱਕੇ ਦੇ ਨਾਲ ਦਬਾਇਆ ਜਾਂਦਾ ਆ। ਜੇ ਕੋਈ ਥੋੜਾ ਬਹੁਤਾ ਬੋਲਣ ਦੀ ਕੋਸ਼ਿਸ਼ ਕਰਦਾ ਆ ਉਹਨਾਂ ਨੂੰ ਕਿਸ ਤਰ੍ਹਾਂ ਮਾਰ ਦਿੱਤਾ ਜਾਂਦਾ ਹੈਗਾ। ਸੋ ਘੱਟੋ ਘੱਟ ਜਿਹੜੇ ਸਾਡੇ ਅਮਰੀਕਾ ਕੈਨੇਡਾ ਜਾਂ ਬਾਹਰ ਵਸਦੇ ਮੁਲਕ ਆ ਕਿਉਂਕਿ ਆਪਾਂ ਨੂੰ ਗਰੰਟੀ ਆ ਇਹ ਭਾਰਤ ਦੀ ਸਰਕਾਰ ਨੇ ਉਹ ਡਾਕੂਮੈਂਟਰੀ ਇੰਡੀਆ 'ਚ ਵੀ ਬੈਨ ਕਰ ਦੇਣੀ ਆ। ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ WhatsApp ਤੇ ਟੈਲੀਗ੍ਰਾਮ ਤੇ ਰੰਬਲ ਤੇ ਜਾਂ ਹੋਰ ਤਰੀਕਿਆਂ ਨਾਲ ਪਹੁੰਚਾ ਸਕਦੇ ਆ। ਜਿਹੜੇ ਅਮਰੀਕਾ ਕੈਨੇਡਾ ਜਾਂ ਹੋਰ ਮੁਲਕਾਂ 'ਚ ਵਸਦੇ ਆ ਘੱਟੋ ਘੱਟ ਜਿਹੜੇ ਤੁਹਾਡੇ ਗੁਆਂਢੀ ਆ ਗੋਰੇ ਆ ਹੋਰ ਆ ਹਨਾ ਸਾਡੇ ਇੱਥੇ ਨੇਬਰ ਆ ਅਕਾਊਂਟੈਂਟ ਆ ਜਦੋਂ ਮੈਂ ਉਹਨੂੰ ਦੱਸਿਆ ਇੰਨੀਆਂ ਵੀਡੀਓਜ਼ ਦਿਖਾ ਲਈਆਂ ਉਹ ਕਹਿੰਦਾ ਮੇਰੇ ਤਾਂ ਟੋਟਲੀ ਮਾਈਂਡਸੈਟ ਚੇਂਜ ਹੋ ਗਿਆ। ਮੈਂ ਤਾਂ ਸੋਚਦਾ ਸੀ ਵੀ ਜਿਹੜੀ ਇਹ ਜਿਹੜੇ ਇੰਡੀਆ ਦੇ ਲੋਕ ਆ ਉਹ ਏਦਾਂ ਦੇ ਹੈਗੇ ਆ ਬੜੇ ਉਹ ਤਾਂ ਭਲੇ ਮਾਨਸ ਆ ਤੇ ਜਦੋਂ ਮੈਂ ਉਹਨੂੰ ਦਿਖਾਇਆ ਵੀ ਆਹ ਦੇਖ ਕੀ ਹੋ ਰਿਹਾ ਤੇ ਉਹ ਹੁਣ ਟੋਟਲੀ ਜਿੱਦਾਂ ਉਲਟ ਹੋਇਆ। ਸੋ ਘੱਟੋ ਘੱਟ ਤੁਸੀਂ ਆਪਣੇ ਜਿੰਨੇ ਆਂਢੀ ਗੁਆਂਢੀ ਆ ਤੁਹਾਡੇ ਗੋਰੇ ਜਾਂ ਕੋਈ ਵੀ ਹੈਗੇ ਆ ਫਰੈਂਡ ਆ ਵਰਕਰ ਆ ਉਹਨਾਂ ਨੂੰ ਦਿਖਾ ਸਕਦੇ ਵੀ ਭਾਈ ਆਹ ਕੁਝ ਸਾਡੀ ਕੌਮ ਦੇ ਨਾਲ ਵਾਪਰ ਰਿਹਾ ਹੈਗਾ। ਕਿਉਂਕਿ ਬਹੁਤ ਵਾਰ ਆਪਾਂ ਕਹਿੰਦੇ ਆ ਨਾ ਵੀ ਸੁਪਰ ਪਾਵਰ ਬਣ ਜਾ ਰਹੀ ਆ ਉਹ ਜਰਮਨ ਨੂੰ ਵੀ ਪਾਸ ਕਰ ਗਈ ਆ ਕੁਛ ਪਿਛਲੇ ਦਿਨਾਂ 'ਚ ਤੁਸੀਂ ਦੇਖੇ ਰਹੇ ਆ ਵੀ ਜਿਨ੍ਹਾਂ ਦਾ ਈਵਨ ਜਿਹੜੇ ਪੋਲੀਟੀਸ਼ੀਅਨ ਅਗੇਂਸਟ ਹੈਗੇ ਉਹਨਾਂ ਨੂੰ ਵੀ ਚੱਕ ਕੇ ਜੇਲ੍ਹ ਸਿੱਟਿਆ ਜਾ ਰਿਹਾ। ਕਿਸਾਨਾਂ ਨਾਲ ਕੀ ਹੋ ਰਿਹਾ ਸਾਰਾ ਕੁਝ ਬਹੁਤ ਜ਼ਿਆਦਾ ਜਿਹੜਾ ਆ ਐਕਸਪੋਜ਼ ਕੀਤਾ ਗਿਆ ਆ ਇੰਡੀਆ ਨੂੰ ਤੇ ਸਿੱਖਾਂ ਦੇ ਹੱਕ ਦੇ ਵਿੱਚ ਬਹੁਤ ਪੋਜ਼ਿਟਿਵ ਗੱਲ ਗਈ ਆ ਵੀ ਕਿਸ ਤਰ੍ਹਾਂ ਆਸਟ੍ਰੇਲੀਆ 'ਚ ਉਸ ਬੀਬੀ ਨੇ ਸਾਰੇ ਮੰਦਿਰ ਵੀ ਦਿਖਾਲੇ ਪਿਆ ਮੰਦਿਰਾਂ ਤੇ ਲਿਖਿਆ ਗਿਆ ਸੀ ਖਾਲਿਸਤਾਨ ਜਾਂ ਸੰਤ ਜਰਨੈਲ ਸਿੰਘ ਉਹਨਾਂ ਦੇ ਨਾਮ ਤੇ ਉਹ ਤੋਂ ਬਾਅਦ ਜਦੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਆਸਟ੍ਰੇਲੀਆ ਜਾਂਦੇ ਆ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੂੰ ਉਹ ਕਹਿੰਦੇ ਵੀ ਆ ਵੀ ਦੇਖੋ ਜੀ ਇਹ ਤਾਂ ਬਹੁਤ ਧੱਕਾ ਕਰ ਰਹੇ ਆ ਸਾਡੇ ਜਿਹੜੇ ਹਿੰਦੂ ਆ ਸਾਡੇ ਮੁਲਕ ਦੇ ਉਹ ਡਰ ਰਹੇ ਹੈਗੇ ਆ ਤੇ ਉਹ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਵਾਅਦਾ ਵੀ ਕੀਤਾ ਸੀ ਵੀ ਹਾਂ ਅਸੀਂ ਇਹ ਤੇ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਫੰਡ ਦੀ। ਬਾਅਦ 'ਚ ਸਾਰਾ ਜਲੂਸ ਉਹਨਾਂ ਦਾ ਨਿਕਲ ਗਿਆ ਵੀ ਜਿਹੜੇ ਮੰਦਿਰਾਂ ਤੇ ਨਾਅਰੇ ਲਿਖਣ ਵਾਲੇ ਆ ਉਹ ਤਾਂ ਹਿੰਦੂ ਜੈਂਟਲਮੈਨ ਹੀ ਸੀਗੇ। ਠੀਕ ਆ ਕਿ ਨਹੀਂ। ਇਸੇ ਤਰ੍ਹਾਂ ਹੁਣ ਅਮਰੀਕਾ 'ਚ ਵਾਪਰਿਆ ਜਦੋਂ ਹੀ ਰੈਫਰੈਂਡਮ ਦਾ ਰੌਲਾ ਪੈਣਾ ਸ਼ੁਰੂ ਹੋਇਆ ਉਸ ਟਾਈਮ ਦੇ ਉੱਤੇ ਬੇ ਏਰੀਏ 'ਚ 11 ਤੋਂ ਵੱਧ ਜਿਹੜੇ ਮੰਦਿਰ ਆ ਉਹਨਾਂ ਦੇ ਉੱਤੇ ਇਦਾਂ ਦੇ ਜਿਹੜੇ ਨਾਅਰੇ ਲਿਖੇ ਗਏ ਹੈਗੇ ਆ ਜਦ ਕਿ ਸਿੱਖਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਬੇ ਏਰੀਏ 'ਚ। ਹਰ ਇੱਕ ਸਿੱਖ ਕਹਿੰਦਾ ਵੀ ਸਿੱਖ ਕੋਈ ਕਿਸੇ ਧਰਮ ਦੇ ਉਲਟ ਨਹੀਂ ਨਾ ਹੀ ਸਿੱਖ ਕਦੇ ਇਹ ਸੋਚ ਸਕਦਾ ਆ ਵੀ ਕਿਸੇ ਧਰਮ ਦੇ ਅਗੇਂਸਟ ਕਿਸੇ ਤਰ੍ਹਾਂ ਦੀ ਵੀ ਜਿਹੜੀ ਮਾੜੀ ਸ਼ਬਦਾਵਲੀ ਵਰਤੀ ਜਾਵੇ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ। ਸੋ ਜਿਹੜੇ ਇੱਥੇ ਵੀ ਵਸਦੇ ਹੈਗੇ ਆ ਘੱਟੋ ਘੱਟ ਜਿਹੜੀ ਸਿਟੀ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਦੇ ਅਗੇਂਸਟ ਕੋਈ ਸ਼ਬਦਾਵਲੀ ਲਿਖੀ ਗਈ ਖੁਦ ਜਿਹੜੇ ਉੱਥੇ ਦੇ ਪੁਲਿਸ ਚੀਫ ਆ ਉਹਨੂੰ ਈਮੇਲ ਲਿਖੋ ਐਜ਼ ਏ ਸਿਟੀਜ਼ਨ ਯਾਰ ਤੁਹਾਡਾ ਇੰਨਾ ਕੁ ਤਾਂ ਫਰਜ਼ ਬਣਦਾ ਨਾ ਵੀ ਮੈਂ ਸਿੱਖ ਹਾਂ ਮੈਂ ਪੰਜਾਬੀ ਆ ਵੀ ਸਾਡਾ ਨਾਂ ਜਿਹੜਾ ਗਲਤ ਜਿਹੜੀ ਸਰਕਾਰ ਆ ਉਹ ਕਹਿ ਰਹੀ ਆ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਡਿਪਾਰਟਮੈਂਟ ਆਫ ਜਸਟਿਸ ਨਾਲ ਮੀਟਿੰਗ ਹੋਈ ਕੁਝ ਹਿੰਦੂ ਜਿਹੜੇ ਵੀਰ ਆ ਭੈਣ ਭਰਾ ਉਹ ਮਿਲੇ ਉਹਨਾਂ ਨੂੰ ਵੀ ਜੀ ਅਸੀਂ ਤਾਂ ਡਰ ਰਹੇ ਆ ਸਾਡੇ ਨਾਲ ਆ ਹੋ ਰਿਹਾ। ਸੋ ਉਹ ਤੁਸੀਂ ਕੱਲੇ ਪੁਲਿਸ ਚੀਫ ਜੇ ਮੰਨ ਲਓ ਕੋਈ ਫਰੀਮਾਊਂਟ ਰਹਿੰਦਾ ਫਰੀਮਾਊਂਟ ਵਾਲਿਆਂ ਨੂੰ ਜੇ ਕੋਈ ਹੇਵਰਡ ਰਹਿੰਦਾ ਜਾਂ ਨਿਊਯਾਰਕ ਰਹਿੰਦਾ ਉੱਥੇ ਦੇ ਪੁਲਿਸ ਚੀਫ ਨੂੰ ਈਮੇਲ ਲਿਖੋ ਭਾਈ ਇਹਦੀ ਇਨਵੈਸਟੀਗੇਸ਼ਨ ਦਾ ਕੀ ਬਣਿਆ ਵੀ ਸਾਨੂੰ ਜਿਹੜਾ ਆ ਨਾ ਜਾਣਦੇ ਹੋਏ ਵੀ ਜਿਹੜਾ ਬਲੇਮ ਕੀਤਾ ਜਾ ਰਿਹਾ ਸਾਡੇ ਉੱਤੇ ਵੀ ਜੀ ਇਹਨਾਂ ਨੇ ਇਹ ਕੀਤਾ। ਸੋ ਘੱਟੋ ਘੱਟ ਹਰ ਇੱਕ ਜਿਹੜਾ ਕੋਈ ਸਿੱਖੀ ਦਾ ਦਰਦ ਰੱਖਦਾ ਆ ਅਮਰੀਕਨ ਸਿਟੀਜ਼ਨ ਆ ਤੁਹਾਡੇ ਐਜ਼ ਏ ਸਿਟੀਜ਼ਨ ਤੁਹਾਡਾ ਹੱਕ ਵੀ ਬਣਦਾ ਆ ਵੀ ਸਾਡੇ ਅਮਰੀਕਨ ਮੁਲਕ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਦੇਖੋ ਜੀ ਉੱਥੇ ਤਾਂ ਅਮਰੀਕਾ 'ਚ ਵੀ ਆ ਹਿੰਦੂ ਸਿੱਖਾਂ ਦੀ ਲੜਾਈ ਹੈ ਤੇ ਕੋਈ ਇਦਾਂ ਦੀ ਕੋਈ ਲੜਾਈ ਨਹੀਂ ਹੈ ਕਿਸੇ ਨਾ ਹਿੰਦੂ 'ਚ ਨਾ ਸਿੱਖ ਨਾ ਕੁਛ ਵੀ। ਠੀਕ ਹੈ ਕਿ ਨਹੀਂ। ਹਰ ਇੱਕ ਦੂਜੇ ਦੀ ਜਿਹੜਾ ਇੱਜ਼ਤ ਕਰਦਾ ਹੈਗਾ। ਸੋ ਇਹ ਜਿਹੜੇ ਇਸ਼ੂਜ਼ ਆ ਇਸ ਡਾਕੂਮੈਂਟਰੀ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਆ ਉਹ ਜਰਨਲਿਸਟ ਬੀਬੀ ਆ ਆਸਟ੍ਰੇਲੀਆ ਦਾ ABC ਚੈਨਲ ਉਸਨੇ ਉਠਾਏ ਹੈਗੇ ਆ। ਸੋ ਇੱਕ ਵਾਰੀ ਮੈਂ ਫੇਰ ਦੱਸ ਦਿੰਦਾ YouTube ਦੇ ਉੱਤੇ ਪਈ ਆ 6 spies and murder investigating India's alleged hit on foreign soil ਵੀ ਕਿਸ ਤਰ੍ਹਾਂ ਬਾਹਰ ਦੀ ਧਰਤੀ ਤੇ ਇੰਡੀਆ ਵਾਲਿਆਂ ਨੇ ਇਹਨਾਂ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ। ਜੀ ਬਿਲਕੁਲ। ਸੋ ਇਹ ਆਪਣੇ ਜਿਹੜਾ ਉਹ ਸਾਹਮਣੇ ਆ ਜਿਹੜੇ ACO ਏਜੰਟਸ ਦੀ ਗੱਲ ਕਰਦੇ ਆ ਜਿਹੜੇ ਉੱਦਾਂ ਦੀ ਇੰਟੈਲੀਜੈਂਸ ਆਫਿਸ ਦੇ ਵਿੱਚ ਆਸਟ੍ਰੇਲੀਆ ਦੀ
ਉਹਨਾਂ ਨੇ ਸਮਰ ਕੋਹਲੀ ਦੇ ਨਾਲ ਇੱਕ ਹੋਰ ਜਿਹੜਾ ਸਿੱਖ ਐਕਟਿਵਿਸਟ ਆ ਉਹਦੇ ਨਾਲ ਮੁਲਾਕਾਤ ਕੀਤੀ ਸੀ, ਇੱਕ ਕੈਫੇ ਦੇ ਵਿੱਚ ਮੁਲਾਕਾਤ ਹੋਈ। ਹੁਣ ਜਦ ਇਹ ਚੀਜ਼ ਸਾਹਮਣੇ ਆਈ, ਹੁਣ ਤੁਸੀਂ ਦੇਖੋ ਵੀ ਸੇਮ ਟ੍ਰੈਂਡ ਆ, ਜਿੱਦਾਂ ਪਹਿਲਾਂ ਵੀ ਤੁਸੀਂ ਜ਼ਿਕਰ ਕੀਤਾ, US ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ, ਆਸਟ੍ਰੇਲੀਆ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਉਹ ਕਰ ਰਹੇ ਆ। ਸੋ ਕਹਿੰਦੇ ਵੀ ਜਦ ਕੋਹਲੀ ਮਿਲਿਆ ਇੱਕ ਕੈਫੇ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਵੀ ਪਹਿਲਾਂ ਭਾਈ ਆਪਣੇ ਬੈਜ ਬੂਜ ਤਾਂ ਦਿਖਾਓ, ਇਹ ਨਾ ਹੋਵੇ ਤੁਸੀਂ ਐਕਚੁਅਲ 'ਚ ਉਹਨਾਂ ਦੇ ਬੰਦੇ ਹੋਵੋ, ਕਈ ਕੁਛ ਹੋਰ ਜਾਂਦੇ ਹੋ। ਕਹਿੰਦੇ ਵੀ ਦੱਸੋ ਵੀ ਕਿਸ ਤਰੀਕੇ ਦੇ ਨਾਲ ਫੋਰਨ ਇੰਟਰਫੇਰੈਂਸ ਤੁਹਾਨੂੰ ਜਿਹੜੀ ਉਹ ਨਜ਼ਰ ਆਉਂਦੀ ਆ। ਫਿਰ ਉਹ ਕੋਹਲੀ ਨੇ ਜਿਹੜਾ ਉਹ ਦੱਸਿਆ ਵੀ ਦੇਖੋ ਜਿਸ ਤਰੀਕੇ ਦੇ ਨਾਲ ਭਾਈ ਨਿੱਜਰ ਹੁਣਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕਤਲ ਕੀਤਾ ਗਿਆ, ਤੇ ਜਿੱਦਾਂ ਪੰਨੂ ਨੂੰ ਕਤਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਆ, ਕੈਨੇਡੀਅਨ ਪ੍ਰਾਈਮ ਮਿਨਿਸਟਰ ਆਪਣੀ ਪਾਰਲੀਮੈਂਟ ਦੇ ਵਿੱਚ ਖੜ ਕੇ ਜਿਹੜਾ ਉਹ ਬੋਲਦਾ ਆ, ਇਹ ਫੋਰਨ ਇੰਟਰਫੇਰੈਂਸ ਨਹੀਂ ਤਾਂ ਹੋਰ ਕੀ ਆ। ਆਸਟ੍ਰੇਲੀਆ ਦੇ ਵਿੱਚ ਜਿਹੜਾ ਮੰਦਰਾਂ ਦੇ ਉੱਤੇ ਲਿਖਣਾ, ਜਿਸ ਦੀ ਰਿਪੋਰਟ ਦੇ ਵਿੱਚ ਬਾਅਦ 'ਚ ਕਿਹਾ ਸੀਗਾ ਵੀ ਹਿੰਦੂ ਹੈਂਡ ਇਸ ਦੇ ਵਿੱਚ ਹੋ ਸਕਦਾ ਆ, ਉਹ ਉੱਥੋਂ ਦੀ ਪੁਲਿਸ ਦੇ ਦੁਆਰਾ ਜਿਹੜਾ ਉਹ ਦੱਸਿਆ ਜਾਣਾ। ਉਹਨਾਂ ਨੇ ਪੁਲਿਸ ਰਿਪੋਰਟ ਦੇ ਵਿੱਚ ਤਾਂ ਇੱਥੋਂ ਤੱਕ ਵੀ ਲਿਖਿਆ ਸੀਗਾ ਵੀ ਜਿਹੜੇ CCTV ਕੈਮਰੇ ਆ ਉਹ ਬੰਦ ਆ, ਇਹ ਸ਼ਰਾਰਤ ਅਧੀਨ ਲੱਗਦਾ ਬੰਦ ਕੀਤੇ, ਵੀ ਜਾਣਬੁੱਝ ਕੇ ਉਸ ਸਮੇਂ ਦੇ ਉੱਤੇ ਬੰਦ ਕੀਤੇ ਗਏ ਹੋ ਸਕਦੇ ਆ ਤਾਂ ਜੋ ਆਸਾਨੀ ਦੇ ਨਾਲ ਉੱਥੇ ਲਿਖਿਆ ਜਾ ਸਕੇ, ਕਿਤੇ ਫੜ ਨਾ ਹੋ ਜਾਣ ਆਸਟ੍ਰੇਲੀਆ ਦੇ ਇੱਥੇ ਵੀ ਆਪਾਂ ਦੇਖਿਆ ਬਹੁਤੀਆਂ ਜਿਹੜੀਆਂ ਰਿਪੋਰਟਸ ਆਈਆਂ ਰਾਜਕਰਮਵੀਰ ਸਿੰਘ ਜੀ, ਜਿਹੜੀਆਂ ਬੇ ਏਰੀਏ ਦੇ ਵਿੱਚ ਮੰਦਰਾਂ ਦੇ ਉੱਤੇ ਇਦਾਂ ਦੀ ਸ਼ਬਦਾਵਲੀ, ਕਿਸੇ ਵੀ ਉੱਥੇ CC ਕੈਮਰੇ ਨਹੀਂ। ਬੜੀ ਹੈਰਾਨੀ ਦੀ ਗੱਲ ਆ ਵੀ ਕਿਸੇ ਬੰਦੇ ਕੋਲ ਛੋਟਾ ਜਿਹਾ ਸਟੋਰ ਵੀ ਹੋਵੇ, ਈਵਨ ਮੈਂ ਕਹਿੰਦਾ ਬਿਊਟੀ ਪਾਰਲਰ ਵੀ ਕਿਸੇ ਕੋਲ ਹੋਵੇ, ਉਹਦੇ ਵੀ ਕੈਮਰੇ ਲੱਗੇ ਆ। ਵੀ ਇਦਾਂ ਕਿਉਂ ਨਹੀਂ ਜਿਹੜੇ ਧਾਰਮਿਕ ਸਥਾਨ ਆ ਉਹਨੀ ਕੈਮਰੇ ਜਿਹੜੇ ਲਾਏ, ਜਦ ਕਿ ਹਰ ਇੱਕ ਨੇ ਲਾਏ ਆ, ਕੋਈ ਵੀ ਸ਼ਰਾਰਤ ਕਰ ਸਕਦਾ ਹੈ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਇਸ ਟਾਈਮ ਬਿਲਕੁਲ ਸਾਹਮਣੇ ਆ, ਤੇ ਭਾਰਤ ਦਾ ਚਿਹਰਾ ਬਾਰ-ਬਾਰ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਨੰਗਾ ਜਿਹੜਾ ਉਹ ਹੋ ਰਿਹਾ ਆ। ਨਰਿੰਦਰ ਮੋਦੀ ਨੇ ਇਹ ਮਸਲਾ ਜਿਹੜਾ ਆਸਟ੍ਰੇਲੀਆ 'ਚ ਲਿਖੇ ਜਾਣ ਵਾਲਾ ਆਪ ਚੱਕਿਆ ਸੀ, ਜਦੋਂ ਉਸ ਟਾਈਮ ਦੇ ਉੱਤੇ ਪ੍ਰਾਈਮ ਮਿਨਿਸਟਰ ਆਇਆ ਸੀ ਉਹਨਾਂ ਦਾ ਆਸਟ੍ਰੇਲੀਆ ਵਾਲਾ, ਉਹਦੇ ਨਾਲ ਵੀ ਉਸਨੇ ਗੱਲ ਕੀਤੀ ਸੀ, ਪਰ ਬਾਅਦ ਦੇ ਵਿੱਚ ਉਹ ਸਾਰੀਆਂ ਗੱਲਾਂ ਉਹਨਾਂ ਦੀਆਂ ਆਪਣੀਆਂ ਝੂਠੀਆਂ ਨਿਕਲੀਆਂ। ਕੈਨੇਡਾ ਦੇ ਵਿੱਚ ਵੀ ਸੇਮ ਪੈਟਰਨ ਦੇ ਉੱਤੇ ਦੇਖਿਆ ਗਿਆ, ਤੇ ਅਮਰੀਕਾ ਦੇ ਵਿੱਚ ਕੋਈ ਵੱਖਰੀ ਨਹੀਂ ਹੋਣੀ, ਇੱਥੇ ਵੀ ਉਹਨਾਂ ਨੇ ਉਹੀ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਆ। ਫਾਈਵ ਆਈਜ਼ ਦੇ ਵਿੱਚ ਆਸਟ੍ਰੇਲੀਆ ਵੀ ਸ਼ਾਮਲ ਆ, ਜਿਹੜੇ ਇੰਟੈਲੀਜੈਂਸ ਵਾਲੇ ਆ। ਕੈਨੇਡਾ ਨੂੰ ਜਿਹੜਾ ਦੱਸਿਆ ਗਿਆ ਅਮਰੀਕਾ ਦੇ ਨਾਲ ਹੋ ਸਕਦਾ ਵੀ ਆਸਟ੍ਰੇਲੀਆ ਨੇ ਵੀ ਕੋਈ ਇਨਪੁਟ ਉਸ ਦੇ ਵਿੱਚ ਦਿੱਤੀ ਜਿਹੜੀ ਉਹ ਹੋਵੇ। ਹੁਣ ਤੁਸੀਂ ਦੇਖੋ ਵੀ ਭਾਰਤੀ ਸਰਕਾਰ ਕਿਸ ਤਰੀਕੇ ਨਾਲ ਨਿਖਿਲ ਗੁਪਤਾ ਤੋਂ ਪੱਲਾ ਝਾੜ ਰਹੀ ਆ। ਇਹ ਤਾਂ ਉਹ ਮੰਨਦੀ ਆ ਵੀ ਉਹ ਸਾਡੇ ਨਾਲ ਹੀ ਕੰਮ ਕਰਦਾ ਆ, ਪਰ ਉਹ ਰੋਗ ਏਜੰਟ ਉਸ ਨੂੰ ਕਹਿਣ ਲੱਗ ਗਏ। ਮਤਲਬ ਉਹ ਚੀਜ਼ ਮੰਨ ਗਏ ਆ ਵੀ ਨਿੱਜਰ ਹੁਣਾਂ ਨੂੰ ਮਾਰਨ ਦੇ ਵਿੱਚ ਤੇ ਪੰਨੂ ਨੂੰ ਮਰਾਉਣ ਦੇ ਵਿੱਚ ਭਾਰਤ ਦੀ ਸਰਕਾਰ ਦੇ ਬੰਦੇ ਦਾ ਹੀ ਹੱਥ ਸੀ। ਉਹ ਇਹ ਕਹਿ ਰਿਹਾ ਵੀ ਸਰਕਾਰ ਤੋਂ ਉਲਟ ਜਾ ਕੇ ਉਹਨੇ ਬਾਹਰ ਹੋ ਕੇ ਕੰਮ ਕੀਤਾ। ਸੋ ਪੱਲਾ ਜਿਹੜਾ ਉਹ ਝਾੜ ਰਹੇ, ਇਸ ਚੀਜ਼ ਤੋਂ ਨਹੀਂ ਮੁੱਕਰ ਰਹੇ ਵੀ ਸਾਡੇ ਬੰਦਿਆਂ ਨੇ ਇਹਨਾਂ ਨੂੰ ਮਰਵਾਇਆ ਨਹੀਂ ਜਾਂ ਇਹ ਮਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਉਹ ਚੀਜ਼ ਨੂੰ ਉਹ ਮੰਨ ਗਏ ਆ, ਤੇ ਉਹ ਚੀਜ਼ ਜਿਹੜੀ ਹੁਣ ਇਹ ਕਹਿ ਰਹੇ ਆ ਵੀ ਨਹੀਂ ਜੀ ਉਹ ਸਾਡੇ ਤੋਂ ਬਾਹਰ ਜਾ ਕੇ ਕਰ ਗਏ ਆ, ਇਹ ਤਾਂ ਹੋ ਹੀ ਨਹੀਂ ਸਕਦਾ। ਨਿਖਿਲ ਗੁਪਤਾ ਬਾਰੇ ਤਾਂ ਹਰਜੋਤ ਸਿੰਘ ਜੀ ਬੀਤੇ ਦਿਨਾਂ ਦੇ ਵਿੱਚ ਰਿਪੋਰਟ ਆਈ ਸੀ ਵੀ ਕਿਸ ਤਰੀਕੇ ਦੇ ਨਾਲ ਭਾਰਤ ਵਿੱਚ ਉਸ ਉੱਤੇ ਜਿਹੜੇ ਕੇਸਾਂ ਤੋਂ ਉਸ ਨੂੰ ਨਿਜਾਤ ਪਾਉਣ ਦੇ ਲਈ ਉੱਥੇ ਉਸ ਦੇ ਉੱਤੇ ਰਵੱਈਆ ਥੋੜਾ ਢਿੱਲਾ ਹੋਵੇ, ਉਸ ਤੋਂ ਇਹ ਕੰਮ ਉਹਦੀ ਬਾਂਹ ਮਰੋੜ ਕੇ ਵੀ ਸਰਕਾਰ ਨੇ ਜਿਹੜਾ ਉਹ ਕਰਾਇਆ। ਇਦਾਂ ਹੀ ਉਹ ਕਰਿੰਦੇ ਲੱਭਦੇ ਆ, ਇਦਾਂ ਹੀ ਉਹ ਬੰਦੇ ਜਿਹੜੇ ਉਹ ਲੱਭਦੇ ਆ। ਸੋ ਉਸੇ ਤਰੀਕੇ ਦੇ ਨਾਲ ਭਾਰਤ ਦੀ ਸਰਕਾਰ ਦੀ ਸ਼ਹਿ ਦੇ ਉੱਤੇ ਹੀ ਨਿਖਿਲ ਗੁਪਤਾ ਇਹ ਕਾਰਜ ਨੂੰ ਅੱਗੇ ਜਿਹੜਾ ਉਹ ਵਧਾ ਰਿਹਾ ਸੀਗਾ। ਹੁਣ ਉਹ ਚੈੱਕ ਰਿਪਬਲਿਕ ਦੇ ਵਿੱਚ ਆ, ਜਿੱਥੇ ਐਕਸਟ੍ਰਾਡੀਸ਼ਨ ਦੀ ਹਵਾਲਗਿਰੀ ਦੀ ਉਹ ਵੇਟ ਕਰ ਰਿਹਾ ਆ, ਜਿੱਥੇ ਮਿਨਿਸਟਰ ਦੇ ਉੱਤੇ ਸੁਪਰੀਮ ਕੋਰਟ ਦੀ ਨੇ ਉੱਥੇ ਨੇ ਹਰੀ ਝੰਡੀ ਦੇ ਦਿੱਤੀ ਸੀ, ਤੇ ਮਿਨਿਸਟਰ ਨੇ ਜਿਹੜੀ ਹਰੀ ਝੰਡੀ ਦੇਣੀ ਬਾਕੀ ਆ। ਸੋ ਹੋਪਫੁਲੀ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਨਿਖਿਲ ਗੁਪਤਾ ਅਮਰੀਕਾ ਦੇ ਵਿੱਚ ਆਵੇਗਾ, ਤੇ ਉਹਦੇ ਉੱਤੇ ਜਿਹੜਾ ਜਿਸ ਨੂੰ ਨਾਮਜ਼ਦ ਕੀਤਾ ਗਿਆ ਆ ਵੀ ਉਸ ਦੇ ਉੱਤੇ ਕਾਰਵਾਈ ਜਿਹੜੀ ਉਹ ਹੁਣ ਅੱਗੇ ਹੋਊਗੀ। ਤੇ ਹੋਰ ਵੀ ਜਿਹੜੇ CC1 CC2 ਉਹ ਇਹ ਨਹੀਂ ਪਤਾ ਵੀ ਇੰਡੀਆ ਦੇ ਜਿਹੜੇ ਏਜੰਟ ਇੱਥੇ ਬੈਠੇ ਆ ਉਹਨਾਂ ਚੋਂ ਆ ਕੋਈ, ਜਾਂ ਜਿਹੜੇ ਉੱਥੇ ਆ ਭਾਰਤ ਵਿੱਚ ਆ, ਜਾਂ ਦੋਨੋਂ ਪਾਸੇ ਹੀ ਜਿਹੜੇ ਉਹ ਇਸ ਟਾਈਮ ਕਰ ਰਿਹਾ ਸੀ। ਕਿਉਂਕਿ ਇਹ ਤਾਂ ਕਲੀਅਰ ਸੀਗਾ ਉਸ ਜਿਹੜੇ ਅਦਾਲਤੀ ਦਸਤਾਵੇਜ਼ਾਂ 'ਚ ਵੀ ਉਹ ਜਿਹੜੀ ਇਨਫੋਰਮੇਸ਼ਨ ਆ ਰਾਹ ਦੇ ਦਫ਼ਤਰ ਨੂੰ ਉੱਥੇ